अस्सलाम वालेकुम जी। वालेकुम क्या सलाम। चाल है जनाब? हाँ और ठीक ठाक जी। तो अपना सुनाओ। और सेहत बह गई है जी? बैजा केड़ा रंग कीती आ? सही गल है। और सुनाओ सेहत दी? हाँ हाँ जबरदस्त सब ठीक। तू सुना? समान सी लेना जी थोड़ा जा। समान केड़ा लेना दसो तुसी, तानू मिल जाएगा समान। फंक्शन शादी आ भाई दी बड़े दी तो समान थोड़ा खाना वा। अच्छा भाई तुहाडे नालों वड्डा वा? हाँ जी बड़ा ओदी शादी है जी। मैं तो तलीम हासिल कर रहा हूँ जी। तलीम तुसी केड़ी पढ़ रहे हैं? PhD कर लिया तो दूसरा कर रहा हूँ MA मास्टर का कर रहा हूँ। काला इलम पढ़ रहे हैं की पढ़ रहे हैं पता तो लगे। ना MA कर लिया वा जी, बाकी पढ़ाई कर रहे हैं, तलीम हासिल कर रहे हैं जी। अच्छा अच्छा सही है। सारे ते फर्ज आ फिर समझ। हाँ जी वो है जी, समान चाहिए। केड़ी शै चाहिदी तैनू? ਉਹ ਸ਼ਾਦੀ ਦਾ ਵਾ ਜਾਣਾ ਵਿਆਹਣ ਮੁੰਡੇ ਨੂੰ ਕੋਈ ਗਾਨੇ ਗੁੰਨੇ ਦੇ ਬਗੈਰ ਬੰਦ ਨਹੀਂ ਹੁੰਦੇ। ਅੱਛਾ ਗਾਨੇ ਚਾਹੀਦੇ ਆ। ਹਾਂਜੀ ਗਾਨਾ ਮਾਲਾ ਅੱਛਾ ਇਦਾਂ ਦਾ। ਪਹਿਲਾਂ ਤੁਹਾਨੂੰ ਕੀ ਦਿਖਾਈਏ? ਗਾਨਾ ਦਿਖਾ ਦਈਏ ਹੁਣ? ਹਾਂਜੀ ਗਾਨਾ ਦਿਖਾ ਦਿਓ ਚਲੋ। ਠੀਕ ਹਾਂ। ਉਠੋ ਤੁਸੀਂ ਚੈੱਕ ਕਰੋ। ਦੌੜ ਕੇ ਆਏ ਹੁੰਦੇ ਹੀ ਬਹਿ ਕੇ ਤੁਸੀਂ ਚੈੱਕ ਕਰੋ। ਉਹਦਾ ਗਾਨਾ ਮੈਂ ਪਾਉਣਾ ਵਾ ਸ਼ਾਦੀ ਤੇ ਜਿਹਦੀ ਉਹਨੂੰ ਦੇਣਾ। ਨਹੀਂ ਪਤਾ ਤਾਂ ਲੱਗੇ ਨਾ ਉਹਦੇ ਤੂੰ ਕਿੱਡੀ ਕੋਦੀ ਮੋਟੀ ਬਾਹ ਵਾ, ਤੂੰ ਉਹਦੇ ਲਈ ਲੈਣਾ ਨਾ ਕਿ ਆਪਣੇ ਲਈ ਲੈਣਾ? ਬਾਹ ਲਾ ਲਿਆ ਮੈਂ ਉਹਦੀ। ਤੁਹਾਨੂੰ ਨਾਲ ਲੈ ਆਉਣਾ ਸੀ ਆਪਾਂ ਨੂੰ ਭਾਗ ਦੇ। ਉਹ ਇਹੋ ਜਿਹਾ ਸ਼ੌਕ ਨਹੀਂ ਉਹਨੂੰ ਹੈਗਾ, ਉਹਨੂੰ ਮਜਬੂਰੀ ਵੀ ਕਰਨਾ ਪੈਂਦਾ ਵਾ। ਉਹਦਾ ਤੁਸੀਂ ਚੰਗਾ ਹੀ ਸੋਚਿਆ ਹੋਊਗਾ, ਕਿਹੜਾ ਉਹਨੂੰ ਵਿਆਹਣ ਡਏ ਆ। ਵੈਸੇ ਤੁਸੀਂ ਵਿਆਹ ਦੇਣਾ ਹੁਣ ਉਹਨੂੰ ਚੰਗਾ ਤੇ ਤੁਸੀਂ ਉਹਨਾਂ ਕਰਨ ਨਹੀਂ ਲੱਗੇ। ਚਲੋ ਫੇਰ ਵੀ ਸਿੱਧਾ ਹੀ ਬੰਦਾ ਵਾ ਜਾਂ ਬਸ ਕਿਦਾਂ ਦਾ? ਤੈਨੂੰ ਕਿੰਨੀ ਉਹਦੀ ਉਮਰ ਕਿੰਨੀ ਆ? 40 ਸਾਲ ਏਜ ਹੈ ਜੀ ਉਹਦੀ। 40 ਸਾਲ ਉਮਰ? ਹਾਂਜੀ ਕਿ ਦੋ ਬੰਨਣੇ ਪੈਣਗੇ? ਨਹੀਂ ਇੱਕ ਨਾਲ ਹੀ ਸਰ ਜਾਣਾ ਵਾ, ਲੇਕਿਨ ਸੋਚੀ ਪੈ ਗਏ ਨਾ। ਮੈਂ ਸੋਚਣ 40 ਸਾਲ ਉਹਦੀ ਉਮਰ ਆ ਤੇ ਉਹਨੂੰ ਰਹਿਣ ਦੇਣਾ, ਇਹਨੂੰ ਵਿਖਾਇਆ ਕਿਸੇ ਨੂੰ ਜਾਂ ਦੇਖ ਕੇ ਰਿਸ਼ਤਾ ਹੁੰਦਾ ਵਾ ਜੀ, ਹੋਰ ਉਦਾਂ ਹਵਾਈ ਆ ਗਿਆ ਇਲਮ ਸੀ ਕੋਈ ਰਿਸ਼ਤਾ ਹੋ ਗਿਆ। ਨਹੀਂ ਭਾਈ ਏਦਾਂ ਨਹੀਂ, ਲੇਕਿਨ ਤੁਸੀਂ ਦੇਖੋ ਗਾਨੇ ਵੇਖੋ, ਪਸੰਦ ਕਰੋ ਤੁਸੀਂ। ਬਹੁਤ ਸੋਹਣਾ ਵਾ, ਅੱਜ ਕੱਲ੍ਹ ਚੱਲ ਹੀ ਇਹ ਕੁਛ ਰਿਹਾ ਵਾ, ਲੇਕਿਨ ਤੁਸੀਂ ਉਹਨੂੰ ਸਾਦਾ ਹੀ ਵਿਆਹ ਲੈਣਾ ਸੀ। ਕਿੰਨੀ ਉਹਦੀ ਉਮਰ ਹੋ ਗਈ ਆ ਹੁਣ, ਫਸਿਆ ਜਿਹੜੇ ਫੈਸ਼ਨ ਕੰਦਾ ਤੇ ਦੌਰ ਰਹਿਣਾ ਹੀ ਆ ਵੀ ਥੱਲੇ ਲਠਾਈਆਂ ਵੀ ਦੂਲਾ ਬਿਠਾ ਕੇ ਤਾਂ ਗੱਡੀ 'ਚ ਬੰਨਣਾ, ਸ਼ਾਇਦ ਨੂੰ ਬਾਹਰ ਨੂੰ ਨਾ ਚੱਲ ਜਾਏ ਨਾਲ ਇੱਧਰ। ਉਹ ਨਹੀਂ ਭਾਈ ਏਦਾਂ ਨਹੀਂ, ਇਹ ਜਿਹੜਾ ਨਾ ਇੱਕ ਤਾਂ ਪਾਇਆ ਹੁੰਦਾ ਨਾ ਕਦੋਂ ਧੋਲੇ ਨੇ ਜਾ ਕੇ ਉੱਥੇ ਰੋਟੀ ਖਾਣੀ ਆ, ਆ ਛੋਟੇ ਦੇ ਵਿੱਚ ਡੁੱਬਣਾ ਵਾ ਥੱਲੇ। ਹਾਂ ਛੋਟੇ ਦੇ ਵਿੱਚ ਲੂਣ ਚੈੱਕ ਹੋਣਾ ਵੀ ਕਿੰਨਾ ਕੁ ਪਾਇਆ ਵੀ ਠੀਕ ਆ, ਵੀ ਹੋਰ ਲਿਆਓ ਥੋੜਾ ਜਿਹਾ। ਨਹੀਂ ਭਾਈ ਇਹ ਕਿਦੋਂ ਛੋਟਾ ਖਾ ਲੈਣਾ ਇਹ ਮਸਲਾ ਵਾ। ਤਰੀ ਮਕਾਉਣ ਵਾਲਾ ਵਾ ਨਾ, ਤਰੀ ਮਕਾਉਣ ਵਾਲਾ ਵਾ, ਬਹੁਤ ਜ਼ਬਰਦਸਤ ਦੌਰ ਆ ਗਿਆ ਨਾ ਅੱਜ ਕੱਲ ਜੀ। ਅੱਜ ਕੱਲ ਤਰੱਕੀ ਕਰ ਰਿਹਾ ਮੇਰਾ। ਅੱਛਾ ਤੇ ਆਪਣੇ ਕੋਲ ਗਲਾਸ ਵੀ ਆ ਵਾ? ਗਲਾਸ ਕਿਹੜਾ ਗਲਾਸ? ਦੁੱਧ ਪਿਆਉਣ ਵਾਲਾ? ਦੁੱਧ ਪਿਆਉਣ ਵਾਲਾ ਉਹ ਤੇ ਕੁੜੀਆਂ ਵਾਲਿਆਂ ਵੱਲੋਂ ਹੁੰਦਾ ਵਾ। ਨਹੀਂ ਉਹ ਨਾ ਮਾੜੇ, ਮੈਂ ਕਿਹਾ ਚਲੋ ਇਹ ਮੈਂ ਕਰਨੀ ਫੋਲਡ ਕਰਨੀ, ਮੈਂ ਕਿਹਾ ਹੈ ਵਾ ਹਿੰਮਤ, ਮੈਂ ਉਹ ਲੈ ਆਉਂਗਾ ਗਲਾਸ ਤੇ ਦੁੱਧ ਦਾ ਤੁਸੀਂ ਅਰੇਂਜਮੈਂਟ ਕਰ ਲਿਓ। ਦਿਖਾਓ ਹਜੇ ਗਲਾਸ ਦਿਖਾਓ। ਤੇ ਤੁਸੀਂ ਗਲਾਸ ਹੀ ਉਹਨਾਂ ਨੂੰ ਕੋਈ ਵੱਡੀ ਸ਼ੈ, ਉਹਨਾਂ ਨੂੰ ਜੇ ਤੁਸੀਂ ਮਾੜੇ ਸੀਗੇ ਤੇ ਉਹਨਾਂ ਨੂੰ ਕੋਈ ਵੱਡੀ ਸ਼ੈ ਤੁਸੀਂ ਨਹੀਂ ਬੰਦਾ ਅਸੀਂ 200 ਲੈ ਜਾਣਾ ਨਾ ਇਧਰੋਂ, ਮੈਂ ਕਿਹਾ ਭਾਰ ਕਾਹਦਾ ਪਾਉਣਾ ਉਹਨਾਂ ਉੱਤੇ। ਸਾਡੇ ਕੋਲ ਬੰਦਾ ਕੋ ਮੰਗਾ 150 200 ਹੋ ਜਾਣਾ ਵਾ। ਅੱਛਾ ਉਹਦੇ ਵਿੱਚ ਇਹ ਹੁੰਦਾ ਨਾ 4 ਰਾਜੇ ਆ ਜਾਂਦੇ ਆ, ਠੀਕ ਹੋਗਾ ਤੇ 35 ਡਰਾਈਵਰ ਹੋ ਜਾਣੇ। 30 ਬੰਦੇ ਦੀ ਗੱਡੀ ਆ ਨਾ ਜਿਹੜੀ, ਉਹਦੇ ਵਿੱਚ ਇੱਕ ਬੱਚਾ ਤੇ ਇੱਕ ਸਵਾਰੀ ਜਾਣੀ ਆ ਮਗਰ ਦਾ। ਤੇ ਡਰਾਈਵਰ ਫਿਰ ਤੁਹਾਨੂੰ ਪਤਾ 35 ਗੱਡੀਆਂ ਵਾ, 2 ਰੂਸਾਂ ਵੱਡੀਆਂ ਵੀ ਜਿਹੜਾ ਨਾ ਬੰਦਾ ਲੰਮੇ ਪੈ ਕੇ ਜਾਵੇ, ਜਿਹੜਾ ਬਾਬਾ ਆਣਾ ਅਸੀਂ ਬਿਠਾ ਕੇ ਨਹੀਂ ਖਾਣਾ। ਸਹੀ ਹੈ ਸਹੀ। ਸਫ਼ਰ 25-30 ਕਿਲੋਮੀਟਰ ਹੈਗਾ ਵਾ, ਇਸ ਕਰਕੇ ਜਿਹੜਾ ਸਿਆਣਾ ਬੰਦਾ ਥੱਕ ਜਾਂਦਾ ਵਾ। ਸਹੀ ਖਰਚਾ ਖੁੱਲਾ ਹੀ ਕਰ ਦੇਣਾ ਵਾ। 30 ਸੀਟ ਦੇ ਨਾਲ ਪਾਣੀ ਦਾ ਕੂਲਰ ਬਣਨਾ ਤੇ 35 ਗੱਡੀਆਂ ਤੇ ਦੱਸਤੀਆਂ ਤੇ 2 ਰੂਸਾ ਦੱਸਦੇ ਆ ਤੇ ਬਾਕੀ ਤੂੰ ਦੱਸਦੇ ਆ 4 ਰਾਜੇ ਦੱਸਦੇ ਆ। ਹਾਂਜੀ ਉਦਾਂ ਕਹਿ ਰਹੇ ਅਗਲੇ ਘਰ ਮਾੜਾ ਵਾ। ਅਗਲਾ ਨਹੀਂ ਤੇ ਕਰ ਨਹੀਂ ਸਕਦਾ ਹੈਗਾ। ਸੋਨੇ ਮੈਂ ਕਿਹਾ ਇੰਨਾ ਕਰ ਲਓ ਤੇ ਗਲਾਸ ਦਾ ਮੈਂ ਉਹਨਾਂ ਨਾਲ ਗੱਲ ਕਰ ਲਈ ਪਹਿਲੇ, ਉਹਦੇ ਨੂੰ ਖਾਣਾ ਹੀ ਪੈਣਾ ਵਾ। ਅੱਛਾ ਗਲਾਸ ਦਿਖਾਵਾਂ ਤੈਨੂੰ? ਹਾਂਜੀ ਗਲਾਸ ਤੈਨੂੰ ਦਿਖਾ ਤਾਂ ਮੈਂ ਉਹਦਾ ਟ੍ਰੇਨ ਵਾਲਿਆਂ ਨੇ ਵੀ ਕੀਤਾ ਸੀਗਾ, ਉਹ ਕਹਿੰਦੇ ਵੀ ਪਟਰੀ ਬਣਾ ਲੈਣ ਦੋ। ਮੈਂ ਕਿਹਾ ਮੁੰਡੇ ਦੀ ਉਦਾਂ ਅੱਧੀ ਉਮਰ ਲੰਘ ਜਾਣੀ ਹੈ। ਸਹੀ ਹੈ ਸਹੀ। ਇਸ ਕਰਕੇ ਫਿਰ ਟ੍ਰੇਨ ਵਾਲੇ ਨਾਲ ਅਸੀਂ ਨਹੀਂ ਕਰ ਸਕਦੇ ਹੈਗੇ। ਤੇ ਗਲਾਸ ਤੇ ਦਿਖਾਓ ਸਾਨੂੰ। ਗਲਾਸ ਦੇਖੋ ਤੁਸੀਂ, ਗਲਾਸ ਫੋਲਡ ਕਰਨਾ ਯਾਨੀ ਕਿ ਉਹਨਾਂ ਨੂੰ ਗਿਫਟ ਦੇ ਰਹੇ ਆ। ਗਲਾਸ ਦੇ ਨਾਲ ਕਿਹੜੀ ਸ਼ਾਇਦ ਦੋਗੇ? ਨਾਲ ਉਹਨਾਂ ਨੇ ਗਲਾਸ ਹੀ ਦੇਣਾ, ਹੋਰ ਉੱਥੇ ਦੁੱਧ ਤੇ ਦੁੱਧ ਦੇ। ਉਹ ਭਾਈ ਏਦਾਂ ਨਹੀਂ ਕਰਨਾ ਹੈਗਾ ਕਿ ਦੁੱਧ ਪਾਇਆ ਦੁੱਧ ਕੀ ਇਹਦੇ ਕਿੰਨੇ ਦਾ ਵੇ? ਇਹ 2000 ਰੁਪਏ ਦਾ ਦੇ ਦਾਂਗੇ ਤੁਹਾਨੂੰ। ਨਹੀਂ ਇੰਨਾ ਮਹਿੰਗਾ ਨਹੀਂ ਖਾਣਾ ਜੀ, ਗੱਲ ਨਹੀਂ ਕਰ ਲਈ ਉਹਨਾਂ ਨਾਲ, ਹੁਣ ਖਾਣਾ ਤਾਂ ਖਾਣਾ ਵਾ। ਸਸਤਾ ਨਹੀਂ ਹੈ ਉਹ, ਸਸਤਾ ਦਿਖਾ ਲਓ। ਸਸਤਾ ਫਿਰ ਸਾਦਾ ਦੇ ਦਈਏ ਤੁਹਾਨੂੰ ਕਿ ਚਾਹ ਪਾਣੀ ਪੀਦਾ ਉਹ ਦੇ ਦਿੰਨੇ ਤੁਹਾਨੂੰ? ਨਹੀਂ ਫਿਰ ਕੋਈ ਇੱਜ਼ਤ ਨਹੀਂ ਰਹਿਣੀ ਚਾਹੀਦੀ ਨਾ, ਜੇ ਖਾਣਾ ਜ਼ਾਹਰ ਗੱਲ ਆ ਵੀ ਸਮਝਦਾਰ ਆ।
ਨਹੀਂ ਵੀ ਉਹ ਇੰਨੇ ਬਰਾਤੀਆਂ ਨੂੰ ਖਾਣਾ ਖਿਲਾ ਸਕਦੇ ਆ, ਉਹ ਸਿਰਫ ਗਲਾਸ ਹੀ ਨਹੀਂ ਖਰੀਦ ਸਕਦੇ, ਇਹ ਇੱਕ ਮਹਿੰਗੀ ਆਈਟਮ ਹੈ। ਇਹ ਰਿਵਾਜ ਆ ਸਾਡੇ ਵਿੱਚ ਨਾ, ਗਲਾਸ ਜਿਹੜਾ ਨਾ ਮੁੰਡਿਆਂ ਨੇ ਲਿਆਉਣਾ ਹੁੰਦਾ, ਆਪਣੇ ਹਿੱਸੇ ਦੇ ਮੁਤਾਬਕ ਖਾਣਾ ਵਾ। ਸੱਜਣ ਬੇਲੀ ਖੋਹ ਕੇ ਦੁੱਧ ਪੀ ਜਾਂਦੇ ਨਾ ਲਾਗੋਂ। ਦੁੱਧ ਕਿੰਨਾ ਕੁ ਪਾਉਣਾ ਪਤਾ ਤੇ ਲੱਗੇ। ਦੁੱਧ ਇਸ ਹਿਸਾਬ ਨਾਲ ਦੇ ਦੋ ਕਿ ਦੁੱਲਾ ਵੀ ਰੱਜ ਦੁੱਲਣ ਵੀ ਠੀਕ ਹੋ ਗਿਆ। ਪਰ ਸੱਜਣ ਬੇਲੀ ਦੇ ਦੋ ਲੱਗ ਦੇਖੇ ਹੁੰਦੇ ਆ, ਤੇ ਜਿਹੜਾ ਚਾਚਾ ਮਾਮਾ ਨੇ ਖੁਆਇਸ਼ ਹੁੰਦੀ ਵੀ ਦੁੱਧ ਹਰ ਬੰਦੇ ਦਾ ਹੁੰਦਾ ਨਾ ਆਪਣਾ ਵੀ ਘੁੱਟ ਲੱਭ ਹੀ ਜਾਵੇ, ਖੁੱਲਾ ਹੀ ਖਰਚਾ ਕਰਨਾ, ਖੁੱਲਾ ਹੀ ਖਰਚਾ ਕਰਨਾ। ਅੱਧ ਕੁ ਪਾ ਦੁੱਧ ਪਾਈ ਉਹਦੇ ਵਿੱਚ ਤਕਰੀਬਨ ਹਿਸਾਬ ਲਾ ਲਓ ਜੀ। ਅੱਧ ਕੁ ਪਾ ਦੁੱਧ ਪਿਆਉਣਾ ਗਿਰੀਆਂ ਵੀ ਪਾਉਣੀਆਂ ਵਾ, ਆਹ ਗੱਲ ਆ, ਕੋਈ ਗਿਰੀਆਂ ਅੱਧ ਕੁ ਪਾ ਦੁੱਧ ਦਾ ਕਰ ਲਓ, ਅਰੇਂਜਮੈਂਟ ਕਰ ਲੈਣਾ। ਦੁੱਧ ਨੂੰ ਚਾਹ ਕਹਿੰਦਾ ਇਨਸ਼ਾਅੱਲਾ ਫਸਟ ਟਾਈਮ ਦੁੱਧ ਪਹੁੰਚ ਜੂਗਾ। ਕੋਈ ਬਣਾਉਂਦੇ ਆ 10 ਮਿੰਟ ਲੱਗਣੇ ਆ, ਕੋਈ ਤਿਆਰ ਕਰਨਾ। ਦੁੱਧ ਵੀ ਤੁਸੀਂ ਇਧਰੋਂ ਹੀ ਖਾਣਾ ਜਾਨੀ? ਹਾਂਜੀ, ਦੁੱਧ ਵੀ ਇੱਧਰੋਂ ਖਾਣਾ। ਤੇ ਪਿਆ ਵੀ ਫਿਰ ਤੁਸੀਂ ਇੱਥੇ ਜਾਓ ਕਿ ਪਿਆਉਣਾ ਉਧਰ ਲਿਆਣੇ ਆ? ਪਿਓ ਨੂੰ ਇੱਥੇ ਪਿਆਰ ਹੀ ਇੱਧਰ ਆ ਜਮਾ ਜਾਣਾ ਜਾ ਕੇ, ਫਿਰ ਉਧਰ ਸਾਹਮਣੇ ਵੀ ਪਿਆਉਣਾ ਕਰਨਾ। ਅੱਛਾ ਅੱਛਾ, ਜਾਨੀ ਕਿ ਇਸ ਤੋਂ ਇਲਾਵਾ ਗਲਾਸ ਦਿਖਾਈਏ ਤੁਹਾਨੂੰ? ਹਾਂਜੀ, ਇਲਾਵਾ ਕੋਈ ਦਿਖਾ ਦਿਓ ਵੈਸੇ। ਚਲੋ ਇਹ ਵੀ ਇੱਥੇ ਰਹਿੰਦਾ ਵਾ, ਦੇਖਣ ਤੁਸੀਂ ਦੱਸ ਦਿਓ ਮੈਨੂੰ। ਜਲਦੀ ਆ ਜੀ, ਹੋਰ ਇੰਤਜ਼ਾਮ ਬਹੁਤ ਕਰਨੇ। ਲਓ ਜੀ ਜਨਾਬ, ਆਹ ਗਲਾਸ ਤੁਸੀਂ ਪਸੰਦ ਕਰੋ, ਇਹ ਤੁਸੀਂ ਇਹ ਚ ਪਿਆ ਦੇਣਾ ਉਹਨੂੰ ਦੁੱਧ ਤੇ ਉਹਨੇ ਪੀ ਬੱਚਿਆਂ ਲਈ ਖਾਣਾ ਪਾਣੀ ਪਿਆਉਣ ਲਈ ਤੁਸੀਂ ਸ਼ਾਦੀ ਵਾਲਾ ਕੋਈ ਦਿਖਾਓ, ਫੰਕਸ਼ਨ ਦੇ ਖਾਣਾ ਵਾ। ਤੇ ਯਾਰ ਤੇਰੇ ਭਰਾ ਨੂੰ ਪਤਾ ਨਹੀਂਗਾ ਵੀ ਉਹ ਆਹ ਆਮ ਬੰਦਾ ਆਇਆ ਵੀ ਮੁਸਾਫਿਰ ਜੁੱਤੀਆਂ ਕੱਢਣ ਵਾਲਾ, ਉਹਨੂੰ ਪਾਲ ਦਾ ਪਾਣੀ ਪੀਲਾ ਘੁੱਟ ਯਾਰ, ਇਹ ਰੋਟੀ ਵੀ ਕਹਿ ਦਈਦਾ। ਉਹ ਭਾਈ ਤੇਰਾ ਭਰਾ ਅੱਗੇ ਪਿੱਛੇ ਵੀ ਪੀਂਦਾ ਹੀ ਹੈ ਨਾ ਪਾਣੀ, ਤੇ ਇਹ ਚ ਦੁੱਧ ਪਿਆ ਦਿਓ ਬਸ, ਉਹਨੇ ਕਿਤੇ ਪਹਿਲੀ ਵਾਰੀ ਪੀਣਾ। ਜਿਹੜੀ ਮੂਵੀ ਸ਼ੂਵੀ ਬਣੀ ਹੁੰਦੀ ਜ਼ਾਹਰ ਗੱਲ ਆ, 6 ਕੈਮਰਿਆਂ ਵਾਲੇ ਆ, ਕਮਾਲ ਹੋ ਗਈ ਤੁਹਾਡੇ ਵਾਲੇ। 2 ਇੱਧਰ ਹੋਏ ਆ, 2 ਇੱਧਰ, 2 ਸਾਈਡ, 2 ਪਿੱਛੇ, ਫਿਰ ਗਲਾਸ ਨਾ ਵਿੱਚ ਆ ਜੇ ਖੁੱਲਾ ਖਰਚਾ ਕਰ ਦੇਣਾ, ਫਿਰ ਕਾਹਦਾ ਮਤਲਬ। ਦੁੱਧ ਵੀ ਖੁੱਲਾ ਕਹਿਤਾ ਦੋਜੀ ਨੂੰ, ਹੁਣ ਦੱਸੋ ਤੁਸੀਂ ਆਪ ਹੀ। ਜੇ ਇਹ ਕੋਈ ਹੋਰ ਗਲਾਸ ਦਿਖਾਓ ਸਾਨੂੰ ਇਹ ਤੋਂ ਸਸਤਾ ਹੋਵੇ ਤੇ ਇਹਨੂੰ ਥੋੜਾ ਜਿਹਾ ਮਹਿੰਗਾ ਹੋ ਜਾਵੇ ਜੀ, ਕੋਈ ਇਦਾਂ ਨਾ ਕਰ ਲਓ ਹਿਸਾਬ ਕਿਤਾਬ। ਆਹ ਤੇ ਬਹੁਤ ਮਹਿੰਗਾ ਤੁਸੀਂ ਦੱਸਣੀ। ਯਾਨੀ ਕਿ ਇਸ ਤੋਂ ਸਸਤਾ ਹੋ ਜਾਏ, ਇਸ ਤੋਂ ਮਹਿੰਗਾ ਹੋ ਜਾਏ। ਹਾਂਜੀ, ਤੇ ਤੁਸੀਂ ਉਹਨੂੰ ਭੁੱਖ ਨਾਲ ਹੀ ਪਿਆ ਦਿਓ ਦੁੱਧ, ਭੁੱਖ ਨਾਲ ਪਿਆ ਦਿਓ, ਤੁਹਾਡਾ ਸਗੋਂ ਆਪਣਾ ਬੰਦਾ ਤੁਹਾਡੇ ਹੱਥਾਂ ਨਾਲ ਹੀ ਪੀ ਲੂਗਾ। ਉਹ ਜੀ ਭੁੱਖ ਨਾਲ ਉੱਥੇ ਕੀ ਰੋ, ਮੈਂ ਭੁੱਖ ਨਾਲ ਨਹੀਂ ਕੋਈ ਕਰ ਲਓ ਤੁਸੀਂ ਮਸ਼ਵਰਾ ਮੰਨੋ ਇੱਕ, ਖਰਚਾ ਤੁਸੀਂ ਤੁੰਨ ਕੇ ਕਰਨਾ ਜੋ ਆ। ਹਾਂਜੀ, ਤੂੰ ਦੁੱਲੇ ਨੂੰ ਫੜੀ ਬਾਹੋਂ ਸਿੱਧਾ ਹੀ ਮੱਝ ਦੇ ਮੂੰਹ ਤੇ ਖਿਲਾ ਦੇ, ਤੁਸੀਂ ਪੀ ਲਾ ਇਹਦਾ। ਤੇ ਮੱਝ ਵੀ ਇੱਕ ਲੈ ਆਈਏ ਨਾਲ ਇੱਧਰ, ਤੇ ਮੱਝ ਵੀ ਲੈ ਜਾਈਏ ਕਿ ਇਧਰੋਂ? ਆ ਵੀ ਨਹੀਂ ਵੀ ਤੂੰ ਇੰਨੀ ਸੂਰਵਾਨ ਇਕੱਠੀ ਕਰ ਲੈਣੀ ਆ ਤੇ ਤੂੰ ਮੱਝ ਵੀ ਇੱਕ ਲੈ ਆਈ। ਉਹ ਭਾਈ ਸਾਹਿਬ ਮੱਝ ਬੰਦੇ ਖਾਣੇ, ਮੈਂ ਆਖੇ ਸੂਰਮਾ ਕਿਹੜੀ ਖਾਣੀ ਆ? ਉਹ ਮੇਰੇ ਕਹਿਣ ਦਾ ਇਹੀ ਮਕਸਦ ਹੈ ਯਾਰ, ਬੰਦੇ ਖਾਣੇ ਨਾਲ ਬੰਦੇ ਹੀ ਯਾਰ ਹੋਣਗੇ। ਮੈਂ ਤੂੰ ਕਹਿਤਾ ਨਾ ਬੰਦੇ ਆ, ਤੂੰ ਤੇ ਲੱਗਣ ਨਹੀਂ ਡਿਆ। ਬਹਿ ਜਾ ਭੁੰਜੇ, ਬਹਿ ਕੇ ਗੱਲ ਕਰਨਾ। ਬਹਿ ਕੇ ਤੂੰ ਤੇ ਲੜਾਈ ਵਾਲੀ ਗੱਲ ਆ ਕਹਾਣੀ ਯਾਰ। ਤੇ ਉੱਠਿਆ ਇਦਾਂ ਕਿਦਾ ਪਾਣੀ ਆ ਗਿਆ ਥੱਲੇ ਯਾਰ, ਤੇ ਕਦੋਂ ਇੰਨੇ ਬੰਦੇ, ਮੇਰਾ ਮਕਸਦ ਜਾਣਿਆ। ਉਸ ਤੋਂ ਇਲਾਵਾ ਇਦਾਂ ਕਰ ਲੈ, ਫਿਰ ਬੱਚਿਆਂ ਦੀ ਝੁੰਸੀ ਦੇ ਦੋ, ਜਦੋਂ ਆਇਆ ਨਾ ਨਿਕਾਹ ਬਾਹਰ ਟਾਈਮ ਦੇ, ਫਿਰ ਬੱਚੇ ਨੂੰ ਲਾੜੇ ਦੇ ਦਾਂਗੇ, ਝੂਠਦਾ ਰਹੂ ਬੈਠਾ ਉੱਥੇ, ਉਹ ਹੀ ਦਿਖਾ ਦਿਓ ਫਿਰ। ਉਹ ਨਹੀਂ ਭਾਈ, ਤੁਸੀਂ ਤੇ ਸ਼ੁਗਲ ਚ ਆ ਗਏ ਆ। ਸ਼ੁਗਲ ਚ ਆ ਗਏ ਵੀ ਮੈਂ ਤਾਂ ਖਵਾਇਆ ਗਲਾਸ ਮੰਗਣ ਆ ਵਾ, ਤੇ ਤੁਸੀਂ ਵੀ ਮੈਨੂੰ। ਉਹ ਭਾਈ ਕਿਸ ਹਿਸਾਬ ਨਾਲ ਤੁਸੀਂ ਦੁੱਧ ਦੱਸਿਆ ਨਾ, ਤੁਸੀਂ ਕੋਈ ਡਰਮੀ ਦਾ ਜਾਂ ਵੱਡੇ ਡਰਮ ਦਾ ਇੰਤਜ਼ਾਮ ਕਰੋ। ਤੁਸੀਂ ਇਹ ਛੋਟੇ ਜਿਹੇ ਗਲਾਸ ਨੂੰ ਕੀ ਕਰੋਗੇ, ਕਿਤੋਂ ਦੁੱਧ ਹੀ ਨਹੀਂ ਤੁਹਾਡਾ ਉਹ ਚ ਸਾਰਾ ਪੈਣਾ। ਮੈਂ ਹੱਥ ਸਬੀਲ ਲਾਉਣੀ ਆ, ਜਾਂ ਖਦਾ ਦਿਆ ਬੰਦਾ ਵੀ ਦੁੱਧ ਇੰਨਾ ਮੈਂ ਕਰਨਾ ਤੁਹਾਨੂੰ ਦੱਸਣਾ, ਅੱਧ ਪਾ ਦੁੱਧ ਦਾ। ਦੋਜੀ ਸਵੇਰੇ ਉਹਨੇ ਕਿਹਾ 2 ਮੋਟਰਸਾਈਕਲਾਂ ਤੇ ਆਵਾਂਗੇ ਅਸੀਂ, ਠੀਕ ਹੋ ਗਿਆ। ਇੱਕ ਪਹਿਲੇ ਦੇ ਜੂਗਾ, ਇੱਕ ਅੱਧਾ ਘੰਟਾ ਲੇਟ ਹੋ ਜੂਗਾ। ਆਰ ਦਾ ਦੁੱਧ ਵੀ ਆ, ਫਿਰ ਉਹ ਦਿਨਾਂ ਦੇ ਜਾਣਾ। ਭਾਈ ਦੁੱਧ ਦਾ ਰੇਟ ਹੀ ਬਹੁਤ ਆ, ਮਹਿੰਗਾਈ ਬਹੁਤ ਆ। ਤੈਨੂੰ ਪਤਾ ਚੀਨੀ ਕਿੱਥੇ ਚਲ ਗਈ ਆ, ਬਹੁਤ ਰੇਟ ਹੋ ਗਿਆ ਚੀਨੀ ਦਾ। ਲੂਣ ਪਾ ਦੇ, ਲੂਣਾ ਦੇ ਕਦੋਂ ਆਪਣਾ ਮੁੰਡੇ ਨੂੰ ਪਿਆਉਣਾ, ਤੁਸੀਂ ਉਹਨੂੰ ਕਿਉਂ ਪੀ ਲਿਆ ਚੁੱਪ ਕਰਕੇ ਬਸ? ਉਹਨੇ ਇਧਰੋਂ ਖਾਣਾ, ਉਹਨਾਂ ਨੂੰ ਪਤਾ ਲੱਗੇ ਕਿ ਦੁੱਧ ਵੀ ਉਹਨਾਂ ਨੇ ਪਿੱਛੋਂ ਲਿਆਂਦਾ ਵਾ, ਉਹਨਾਂ ਨੇ ਲਿਆਇਆ ਪਿੱਛੋਂ, ਮੁੰਡੇ ਵਾਲਿਆਂ ਨੇ ਲਿਆਂਦਾ ਵਾ ਦੁੱਧ। ਤੇ ਦੁੱਧ ਫਿੱਕਾ ਲੈ ਜੀ ਇੱਥੋਂ, ਉੱਥੇ ਪਿਆ ਦੀ ਉਹਨੂੰ ਖਾਣਾ। ਦੁੱਧ ਦਾ ਡੱਬਾ ਲਾਇਆ ਉੱਥੇ ਜਾਣ ਕੇ, ਲਿਆਓ ਗਲਾਸ ਘੋਲ ਕੇ ਦੱਲ ਪੀ ਲਓ, ਕਮਾਲ ਹੋ ਗਈ ਤੁਹਾਡੇ ਵਾਲੀ। ਅੱਛਾ, ਉਸ ਤੋਂ ਇਲਾਵਾ ਕੀ ਚਾਹੀਦਾ ਵਾ? ਏਦਾਂ ਵਾ ਜੀ, ਉਹਨਾਂ ਨੇ ਫੋਨ ਕੀਤਾ ਸੀ ਸਵੇਰੇ, ਆਇਆ ਸੀ ਫੋਨ। ਅੱਛਾ, ਉਹ ਕਹਿੰਦੇ ਸੀਗੇ ਵੀ ਲੋਡ ਸ਼ੈਡਿੰਗ ਦਾ ਬਹੁਤ ਮਸਲਾ ਬਣ ਗਿਆ। ਵੀ ਏਦਾਂ ਹੀ ਆ ਜੀ, ਤੇ ਅਸੀਂ ਖਰਚਾ ਕੀਤਾ ਹੋਣਾ ਵਾ, ਤੇ ਤੁਸੀਂ ਇੱਕ ਉਹ ਪੱਕੇ ਪੁੱਖੇ ਬੰਦ ਹੋ ਜਾਂਦੇ, ਬੱਤੀ ਚੱਲ ਜਾਂਦੀ, ਫਿਰ ਉਹ ਧੂਲੇ ਦੀ ਫਿਰ ਜਿਹੜੀ ਉਹ ਡੈਂਡਿੰਗ ਪੈਂਡਿੰਗ ਦਾ ਸਾਰਾ ਕੁਝ ਕੀਤਾ, ਉਹ ਖੂਹ ਚ ਪੈ ਜਾਣਾ। ਤੇ ਤੁਸੀਂ ਹਿੰਮਤ ਫੈਨ ਦੇ ਦਿਓ ਸਾਨੂੰ ਜੀ, ਹਿੰਮਤ ਫੈਨ ਦਿਖਾ ਦਿੰਨੇ ਤੁਹਾਨੂੰ। ਹਾਂਜੀ, ਅੱਛੇ ਵਾਲਾ ਕਿਹੜੇ ਅੱਜ ਕੱਲ ਚੱਲ ਰਹੇ, ਹੰਡਨ ਵਾਲੇ ਹੀ ਦਿਖਾਵਾਂਗੇ ਤੁਹਾਨੂੰ। ਅੱਛਾ ਆ ਜੀ, ਲਓ ਜੀ, ਆਹ ਹਿੰਮਤ ਫੈਨ ਬਹੁਤ ਜ਼ਬਰਦਸਤ ਆ। ਤੁਸੀਂ ਧੁੱਲੇ ਨੂੰ ਕਰਕੇ ਕਦੋਂ ਐ ਚਲਾਉਣਾ ਨਾ, ਉਹਨੂੰ ਨੀਂਦ ਆ ਜਾਣੀ ਹੈ, ਤੇ ਕਦੋਂ ਸੌਂ ਗਿਆ ਉਦੋਂ ਤੁਹਾਡੀ ਤੁਹਾਨੂੰ ਲੈ ਫਰਜਾ ਕਰ। ਉਹਨੇ ਕਹਣਾ ਮੁੰਡੇ ਨਹੀਂ ਸਹੀ ਆ, ਫਿਰ ਪਤਾ ਨਹੀਂ। ਨਹੀਂ ਯਾਰ, ਇਹ ਫੈਂਸੀ ਦਿਖਾਓ ਅੱਛੇ ਵਾਲੇ। ਆਹ ਕੀ ਹਿਸਾਬ ਆ ਉੱਥੇ, ਅਸੀਂ ਇੱਜ਼ਤ ਵਾ ਕੋਈ ਸਾਡੀ ਵੀ ਉੱਥੇ, ਕੀ ਹੋਇਆ ਵਾ? ਉਹ ਮੁੰਡਾ ਵੀ ਅੱਜ ਕੱਲ ਭਾਈ ਰੂਲ ਇਹ ਚੱਲ ਰਹੇ ਆ, ਇਹ ਚੰਗੀ ਸ਼ੈ ਨਾ, ਜਿਹੜੀ ਚੰਗੀ ਸ਼ੈ ਆ ਅਕਸਰ ਡੈਮੇਜ ਹੋ ਜਾਂਦੀ ਆ। ਤੁਸੀਂ ਨਹੀਂ ਡੈਮੇਜ ਹੋਏ, ਇੰਨੇ ਚੰਗੇ ਤੁਸੀਂ ਖਲੋਤੇ ਉਦੋਂ ਦੇ। ਅੱਛਾ, ਇਹ ਦੇਖੋ ਚੈੱਕ ਕਰੋ, ਇਹ ਸਹੀ ਆ ਵੈਸੇ?
ਕੀ ਬਾਤ ਆ ਵੇ ਇੱਧਰਲੇ ਸਾਈਡ ਤੋਂ ਨਹੀਂ ਹਵਾ ਆਉਂਦੀ। ਤੇ ਤੂੰ ਇੱਧਰ ਆ ਕੇ ਬਹਿ ਜਾ। ਕੋਈ ਚੰਗੀ ਦਿਖਾਓ ਜੀ ਇਸ ਨਾਲ ਦੀ, ਇਹ ਹਵਾ ਬਹੁਤ ਦੇਣੀ ਆ। ਧੂਲਾ ਡਾਉਣਾ ਸੀ, ਅੱਛਾ ਮੈਂ ਆਇਆ ਸੀਗਾ। ਹੋਰ ਕੋਈ ਸ਼ੈ ਲੈ ਲਓ ਤੁਸੀਂ, ਯਾਰ ਇੰਨੀਆਂ ਚੀਜ਼ਾਂ ਪਈਆਂ, ਕੋਈ ਹੋਰ ਸ਼ੈ ਹੋਰ ਕੋਈ ਲੈਣਾ ਤੇ ਮੈਨੂੰ ਕੋਈ ਗਿਫਟ ਦੇ ਦਿਓ, ਫਿਰ ਮੈਂ ਦੂਰੋਂ ਚੱਲ ਜਾਣਾ। ਗਿਫਟ ਕੋ ਕਰ ਦਿਓ ਮੈਨੂੰ ਤੁਸੀਂ। ਨਹੀਂ ਮੈਂ ਤੁਹਾਨੂੰ ਕਿਉਂ ਗਿਫਟ ਦਵਾਂ ਜੀ, ਮੈਨੂੰ ਮੈਂ ਫਿਰ ਬਾਹਰ ਦੇ ਦੂੰਗਾ ਸ਼ਾਦੀ ਦੇ, ਆਪਣੇ ਭਾਈ ਨੂੰ ਦੇ ਦੂੰਗਾ। ਭਾਈ ਮੈਂ ਤੈਨੂੰ ਕਾਹਦੇ ਲਈ ਗਿਫਟ ਦੇਣਾ ਯਾਰ, ਤੁਸੀਂ ਕੋਈ ਵਰਲਡ ਕੱਪ ਜਿੱਤਿਆ ਕਿਹੜਾ ਮੈਂ ਤੁਹਾਨੂੰ ਗਿਫਟ ਦਵਾਂ, ਜਾਂ ਤੁਸੀਂ ਕੋਈ ਕੈਚ ਫੜਿਆ ਤੈਨੂੰ ਗਿਫਟ ਦਵਾਂ ਮੈਂ, ਜਾਂ ਤੂੰ ਮੇਰਾ ਦੋਸਤ ਆ ਜਾਂ ਮੇਰਾ ਕੋਈ ਰਿਸ਼ਤੇਦਾਰ ਆ। ਨਾਮ ਸੁਣ ਕੇ ਆਇਆ ਵਾਂ ਜੀ ਤੁਹਾਡਾ, ਤੇ ਮੈਂ ਕਿਹਾ ਚਲੋ। ਉਹ ਭਾਈ ਚੱਲਦੇ ਨਾਮ ਆ। ਤੁਸੀਂ ਸੁਣ ਕੇ ਆਏ ਆ, ਲੇਕਿਨ ਮੈਂ ਤੈਨੂੰ ਕਾਹਦੇ ਲਈ ਗਿਫਟ ਦੇਣਾ ਯਾਰ, ਤੂੰ ਮੇਰਾ ਕੋਈ ਵਿਛੜਿਆ ਦੋਸਤ ਅੱਜ ਮਿਲਿਆ ਕਿਹੜਾ ਤੈਨੂੰ ਗਿਫਟ ਦਵਾਂ ਮੈਂ, ਜਾਂ ਈਦ ਆ ਤੇਰੀ ਕਿਹੜਾ ਮੈਂ ਤੈਨੂੰ ਗਿਫਟ ਦਵਾਂ। ਤੇ ਮੈਂ ਕਹਣਾ ਮੈਂ ਖਰੀਦਣਾ, ਪੈਸੇ ਦੇ ਕੇ ਤੇਰੇ ਕੋਲੋਂ ਲਵਾਂਗਾ ਕੋਈ ਗਿਫਟ, ਮੈਂ ਜਿਹੜਾ ਅੱਗੇ ਗਿਫਟ ਕਰ ਦਵਾਂ। ਓਹੋ ਜਾਨੀ ਕਿ ਜੇ ਪੈਸਾ ਕਰਾਂਗੇ ਉਹ ਵੇਖੇ ਜੋ ਗਿਫਟ ਆ ਗਿਆ ਵਾ, ਉੱਠ ਕੇ ਮੱਲ ਮੁੱਲੇ ਲਾ ਕੇ ਆਇਆ ਸਿੱਟੇ ਪਰਾਂ, ਠੀਕ ਆ। ਉਹਨੂੰ ਪਤਾ ਲੱਗ ਜੇ ਕਿ ਬਾਅਦ ਸਵੇਰੇ ਉੱਥੇ ਕੁੱਲੇ ਛੁੱਲੇ ਵੀ ਹੈ ਵਾ, ਕੁੱਲਾ ਜਿਹੜਾ ਪਾਉਂਦੇ ਹੁੰਦੇ ਝੂਲੇ ਦੀਆਂ ਜਾਣਾ ਵਾ, ਤੇ ਕੁੱਲਾ ਸਿਰ ਤੇ ਪਾਉਂਦੇ। ਹਾਂਜੀ ਹੈ ਉਹ ਵੀ ਬਹੁਤ ਤਰ੍ਹਾਂ ਦੇ ਇੱਥੇ ਪਏ ਆ, ਤੇ ਤੈਨੂੰ ਦਿਖਾ ਦਿੰਨੇ ਆ ਉਹ ਵੀ। ਆਹ ਕੀ ਹੈ ਵਾ ਜੀ? ਇਹ ਹੈਗਾ ਵਾ ਬੱਚਿਆਂ ਦੇ ਨਾ, ਇਹ ਬੜਾ ਸੋਹਣਾ, ਇਹ ਦਿਖਾਓ ਜੀ ਮੈਨੂੰ। ਓਹੋ ਵੇਖ ਲੈ, ਇਹ ਨਾ ਸਾਲਗਿਰਾ ਤੇ ਬੱਚੇ ਪਾਉਂਦੇ ਹੁੰਦੇ ਸਿਰ ਦੇ ਵਿੱਚ, ਜਦੋਂ ਕੇਕ ਕੱਟਣਾ ਹੁੰਦਾ ਨਾ, ਹਾਂਜੀ ਇਹ ਉਹ ਉੱਥੇ ਪਾਉਣ। ਕੰਨ 'ਚ ਦਿੰਦੇ ਆ? ਉਹ ਨਹੀਂ ਕੰਨ 'ਚ ਨਹੀਂ ਭਾਈ, ਇਹ ਸਿਰ ਤੇ ਪਾਉਂਦੇ ਆ, ਐਂ ਕਰਕੇ ਬੱਚੇ ਪਾਉਂਦੇ ਆ, ਫਿਰ ਕੇਕ ਕੱਟਦੇ ਆ, ਉਹ ਬਹੁਤ ਰੌਣਕ ਮੇਲਾ ਇਹਨਾਂ ਦਾ ਕਰਕੇ ਹੋਇਆ। ਦੇਖੋ ਕਿੱਦਾਂ ਲਗਾਣਾ। ਕੀ ਬਾਤ ਆ, ਮੈਂ ਕਿਹਾ ਵੀ ਮੈਂ ਤਾਂ ਕਹਿੰਦਾ ਇੱਕ ਲੈ ਜਾ ਤੇ ਵਿਆਹ ਤੇ ਇਹੀ ਪਾ ਲਈ ਤੂੰ। ਇਹ ਪਾਣਾ ਸਹੀ ਗੱਲ, ਉਹ ਦੂਰੋਂ ਪਤਾ ਲੱਗੇ ਕੁੱਕੀ ਪਹਿਲਵਾਨ ਆ ਰਿਹਾ ਹੈ। ਉਹ ਨਹੀਂ ਕੁੱਕੀ ਭਲਵਾਨ ਨਹੀਂ ਕਹਿਣਾ, ਮੈਂ ਕਹਿੰਦਾ ਰਾਵੀ ਚੋਂ ਕੱਢਿਆ ਲੱਗਦਾ। ਉਹ ਨਹੀਂ ਐ ਨਹੀਂ ਕਹਿਣਾ ਉਹਨਾਂ ਨੇ ਕਹਿਣਾ ਭਾਈ ਇਹ ਲੱਗਦਾ ਧੂਲੇ ਦਾ ਭਰਾ ਵਾ, ਦੂਰੋਂ ਲੱਗਣਾ, ਤੂੰ ਕੱਲਾ ਸਰਮਾ ਪਾ ਕੇ ਵੀ ਚੱਲ ਗਿਆ, ਉਹਨੇ ਨਾ ਵੀ ਨਹਾਤਾ ਹੋਇਆ ਨਾ ਹੀ ਕੱਪੜੇ ਪਾਏ ਹੋਏ, ਤੂੰ ਇਹਦੇ ਨਾਲ ਹੀ ਬਹੁਤ ਸੋਹਣਾ ਲੱਗਣਾ। ਆਹ ਉਹ ਪਿੱਛੋਂ ਕਨਾਲ ਚੋਂ ਖਲੋ ਕੇ ਬਾਹਰ ਕੱਢ ਦੇਣ, ਬਾਹਰ ਜਿਹੜੇ ਹੁੰਦੇ ਨੀ ਖਲੋਤੇ ਬੱਚਿਆਂ ਨੂੰ ਦਬਕੇ ਮਾਰਦੇ ਆ, ਬਾਹਰ ਨਿਕਲ ਜਾਓ। ਤੂੰ ਇੰਜ ਕਰਨ ਲੱਗ ਪਈ ਨਾ, ਜਾ ਕੇ ਤੂੰ ਬੱਚਿਆਂ ਨੂੰ ਬਾਹਰ ਕੱਢਣ ਲੱਗ ਪਈ, ਉਹਨਾਂ ਨੂੰ ਪਤਾ ਲੱਗ ਜਾਵੇ ਬਰਾਤੀਆਂ ਦੇ ਨਾਲ ਨਾਲ ਇੰਨਾ ਹੀ ਕਰੋ, ਮੇਰਾ ਸੋਹਣਾ ਲੱਗੀ ਹੈ, ਸ਼ਾਇਦ ਅੱਛੀ ਹੈ, ਇਹ ਖਾਣੀ ਹੈ, ਪਤਾ ਤੇ ਲੱਗੇ ਨਾ ਜ਼ਿਆਦਾ ਕਰ ਬਰਾਤ ਆਈ ਹੈ ਤਰਾਂਡੀਓ। ਅੱਛਾ ਇਹੀ ਹੁਣ ਪਾ ਦੇਣਾ ਖਾਣਾ, ਇਹ ਪਾ ਦੇਣਾ ਦੂਲੇ ਨੂੰ। ਬੱਚਿਆਂ ਦਾ ਨਹੀਂ ਸ਼ੈ ਪਸੰਦ ਜਿਹੜੀ ਇਹਨੇ ਮੇਨਾ ਕਰੋ, ਇਹ ਖਾਣਾ, ਆਹ ਹੀ ਖਾਣਾ, ਜੇ ਮੇਰੀ ਹੋ ਗਿਆ ਆਹ ਹੀ ਖਾਣੀ। ਓਏ ਇਹ ਦੂਲੇ ਨੂੰ ਸੋਹਣਾ ਨਹੀਂ ਲੱਗਣਾ, ਤੂੰ ਮੇਰੀ ਗੱਲ ਮੰਨ ਲੈ, ਇਹ ਬੱਚਿਆਂ ਵਾਸਤੇ ਆ, ਤੂੰ ਦੂਲੇ ਵਾਸਤੇ ਕੁੱਲਾ ਹੀ ਖੜ, ਤੇਰੇ ਫਾਇਦੇ ਦੀ ਚੀਜ਼ ਆ ਉਹ। ਮੈਂ ਆਹ ਹੀ ਖਾਣਾ ਜੀ, ਆਹ ਹੀ ਦੇ ਦਿਓ, ਆਹ ਅੱਛੀ ਗੱਲ ਹੈ ਸ਼ੈ, ਆਇਆ ਇਹ ਸੌਦਾ। ਸਿਰ ਤੇ ਪਾਉਣ ਵਾਲਾ ਵਾ, ਇਹ ਸਿਰ ਤੇ ਪਾਉਣਾ ਪੈਣਾ ਤੈਨੂੰ। ਅੱਛਾ ਆਹੋ ਮੈਂ ਸਮਝਿਆ ਫਿਰ ਗੋਡਾ ਤਿੜਕਿਆ ਹੋਵੇ ਤਾਂ ਉੱਤੇ ਚਾੜਦੇ ਆਂ। ਉਹ ਨਹੀਂ ਇਹ ਤੂੰ ਲਾੜੇ ਦੇ ਸਿਰ ਤੇ ਪਾ ਦੇਣਾ ਵਾ, ਤੇ ਉਹਦੇ ਨਾਲ ਬਹੁਤ ਸੋਹਣਾ ਲੱਗਣਾ ਹੈ, ਤੂੰ ਇਹੀ ਲੈ ਜਾ, ਵੈਸੇ ਵੀ ਕੁੱਲੇ ਖਤਮ ਹੋਏ ਆ, ਤੈਨੂੰ ਇਹੀ ਦੇ ਦੇਣਾ। ਕਿੰਨੇ ਪੈਸਿਆਂ ਦਾ? 1300 ਰੁਪਏ ਦਾ ਜੋੜਾ ਵਾ ਸਿਰਫ। 1300 ਦਾ? 1300 ਦਾ ਜੋੜਾ ਵਾ, ਇੱਕ ਤੂੰ ਪਾ ਲਈ, ਇੱਕ ਲਾੜੇ ਨੂੰ ਦੇ ਦੀ, ਉੱਥੇ ਜਾ ਪਤਾ ਨਾ ਲੱਗੇ ਇਹਨਾਂ ਚੋਂ ਲਾੜਾ ਕਿਹੜਾ। ਇਹਨੂੰ ਟੇਪ ਲਾ ਲਈ, ਆਹ ਸਾਈਡ ਪਾਟੀ ਥੋੜੀ ਆਲਾ ਫੜ। ਹੋਰ ਵੀ ਹਲੇ ਮੈਂ ਸਮਾਨ ਬਹੁਤ ਖਰੀਦਣਾ, ਪੈਸੇ ਥੋੜੇ, ਮੈਂ ਸਮਾਨ ਖਰੀਦਣਾ ਯਾਰ। ਇਹਨੇ ਦਾ ਨਹੀਂ ਬਣਨਾ ਭਾਈ, ਸਾਡੇ ਕਰ ਲਈਏ ਸਾਡੇ। ਉਹ ਨਹੀਂ ਭਾਈ ਇਹਨੇ ਦਾ ਬਹਾਨਾ ਨਹੀਂ, ਸਾਡੇ 25 ਰੁਪਏ ਕਰ ਲੈਂਦੇ ਭਾਈ 20 ਰੁਪਏ ਦੀ ਤੇ ਇਹਦੀ ਅਲਫੀ ਲਾਈ ਹੈ, ਕਿਹੜੀ ਅਸੀਂ ਬਾਅਦ ਚ ਲਾਈ ਲਿਆ ਕੇ। ਚੱਲ ਹੁਣ ਗੱਲ ਨਾ ਕਰ, ਪਾਲਾ ਗੱਲੇ। ਚੱਲ 10 ਰੁਪਏ ਹੁਣ ਗੱਲ ਖਤਮ ਕਰ। 10 ਜੇ 10 ਨਹੀਂ ਨਾ ਪਾਉਣੇ, ਆਹ ਦੇ ਤੇ ਜਿਹੜੇ ਤੈਨੂੰ ਇਹ ਹੀ ਦੇਣੇ ਆ। ਚੱਲ ਠੀਕ ਹੈ ਯਾਰ, ਤੂੰ ਸੁਬਾਹ ਦਾ ਆਇਆ ਵਾ, ਤੇਰੀ ਆਪਾਂ ਬੋਣੀ ਮੰਨ ਲਈ ਹੈ, ਠੀਕ ਆ, ਵਾਪਸ ਕਰ ਦੇ। ਤੇ ਚਲੋ ਠੀਕ ਹੈ, ਛਾਪਰ ਚ ਪਾ ਦਿਓ। ਛਾਪਰ ਤੈਨੂੰ ਡਬਲ ਨਾ ਕੱਢ, ਮੋਟਰਸਾਈਕਲ ਨਾਲ ਟੰਗ ਵੀ ਨਾ ਆਵਾਂ ਤੈਨੂੰ ਛਾਪਰ ਚ। ਅਗਰ ਰੁੜ ਗਿਆ, ਰਾਹ ਡਿੱਗ ਪਿਆ, ਵਾਪਸੀ ਇਹਦੀ ਠੀਕ ਹੋ ਗਿਆ। ਇਹਨੂੰ ਤੂੰ ਸਿਰ ਤੇ ਪਾ ਲਾ ਨਾ, ਪਤਾ ਹੋਊਗਾ ਵੀ ਕੋਲ ਹੀ ਆ। ਆ ਪੁਲਿਸ ਵਾਲੇ ਮੋਟਰਸਾਈਕਲ ਸਮੇਤ ਹੀ ਡਾਲੇ ਚ ਰੱਖ ਕੇ ਲੈ ਜਾਣਗੇ, ਤੂੰ ਕਿੱਧਰ